ਭਾਰਤ ਕੈਨੇਡਾ ਸਬੰਧਾਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਬਿਆਨ। ਪੁਲਿਸ ਨੂੰ ਮਿਲਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਦਾ 4 ਦਿਨ ਦਾ ਰਿਮਾਂਡ। ਅਕਾਲ ਫਿਲਮ ਤੇ ਪੰਜ ਸੇਵਕ ਸ਼ਖਸੀਅਤਾਂ ਵੱਲੋਂ ਸਾਂਝਾ ਬਿਆਨ ਜਾਰੀ। To develop that, but as I say, it takes two sides, and that includes from India. ਭਾਰਤ ਕੈਨੇਡਾ ਸਬੰਧਾਂ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। The opportunity is there to develop that, but as I say, it takes two sides, and that includes from India. ਇੱਕ ਪੱਤਰਕਾਰ ਵੱਲੋਂ ਭਾਰਤ ਕੈਨੇਡਾ ਸਬੰਧਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਬੇਸ਼ੱਕ ਸੁਧਾਰ ਆ ਸਕਦਾ ਹੈ, ਪਰ ਪਾਰਦਰਸ਼ਤਾ ਅਤੇ ਇੱਕ ਦੂਜੇ ਪ੍ਰਤੀ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ। ਮਾਰਕ ਕਾਰਨੀ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਲੇ ਸਬੰਧ ਹੋਰ ਬਿਹਤਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਚੰਗੇ ਸਬੰਧ ਸਥਾਪਿਤ ਕਰਨਾ ਦੋਵੇਂ ਧਿਰਾਂ ਦੀ ਜ਼ਿੰਮੇਵਾਰੀ ਹੈ। You are in Brampton today, which is hub of Indo-Canadian community, and my question is about Canada-India relations, which are not in good terms at present. If elected again, do you plan to strengthen these relationships and mending ties with India? Well, we would welcome a strengthening of ties with India, but any relationship is two-sided, and that relationship needs to develop with transparency, mutual respect. The opportunity is there to develop that, but as I say, it takes two sides, and that includes from India. ਜ਼ਿਕਰਯੋਗ ਹੈ ਕਿ ਜੂਨ 2023 ਵਿੱਚ ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਕੂਟਨੀਤਿਕ ਤਣਾਅ ਪੈਦਾ ਹੋ ਗਿਆ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੇਠਲੇ ਪੱਧਰ ਤੇ ਆ ਗਏ ਸਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਡਿਪਲੋਮੈਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਸ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਗੰਭੀਰ ਤਣਾਅ ਵਿੱਚ ਆ ਗਏ ਸਨ। ਹਾਲਾਂਕਿ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਅੰਮ੍ਰਿਤਪਾਲ ਦੇ ਤਾਂ ਸਾਥੀ ਬਹੁਤ ਆ, ਪੂਰਾ ਪੰਜਾਬ ਇਸ ਵੇਲੇ ਦਾ ਸਾਥੀ ਆ, ਤੇ ਫਿਰ ਕਿਹਨੂੰ ਕਹਿਣਗੇ ਪੂਰਾ ਅੰਮ੍ਰਿਤਪਾਲ ਦਾ ਕੀ ਕਸੂਰ ਹੈ? ਵੀ ਜਿਹੜਾ ਅੰਮ੍ਰਿਤਪਾਲ ਪੱਪਲਪ੍ਰੀਤ ਇਹਨਾਂ ਨੇ ਆਪ ਹੀ ਵੱਡਾ ਕਰ ਛੱਡਿਆ, ਸਾਰਾ ਕੁਝ ਕਸੂਰ ਉਹਨਾਂ ਦਾ ਕੁਝ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਪੱਪਲਪ੍ਰੀਤ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੰਜਾਬ ਪੁਲਿਸ ਉਹਨਾਂ ਨੂੰ ਦੇਰ ਰਾਤ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲੈ ਕੇ ਪਹੁੰਚੀ ਸੀ। ਅਜਨਾਲਾ ਥਾਣੇ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੱਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੱਪਲਪ੍ਰੀਤ ਸਿੰਘ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਹੈ। 9 ਅਪ੍ਰੈਲ ਨੂੰ ਪੱਪਲਪ੍ਰੀਤ ਸਿੰਘ ਤੇ ਲਾਗੂ ਕੀਤੀ ਗਈ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਸਮਾਪਤ ਹੋ ਚੁੱਕੀ ਹੈ। ਇਸ ਮੌਕੇ ਅਦਾਲਤ ਦੇ ਬਾਹਰ ਪਹੁੰਚੇ ਪੱਪਲਪ੍ਰੀਤ ਸਿੰਘ ਦੇ ਮਾਤਾ ਜੀ ਨੇ ਕਿਹਾ ਕਿ ਨਸ਼ੇ ਰੋਕਣ ਵਾਲਿਆਂ ਨੂੰ ਇਹਨਾਂ ਨੇ ਦੇਸ਼ ਵਿਰੋਧੀ ਬਣਾ ਦਿੱਤਾ ਹੈ। ਉਹ ਨਸ਼ਾ ਰੋਕਣ ਲਈ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਨੇੜੇ ਗਿਆ ਸੀ, ਜਦਕਿ ਉਹ ਵਾਰਿਸ ਪੰਜਾਬ ਦਾ ਪਹਿਲਾ ਮੈਂਬਰ ਵੀ ਨਹੀਂ ਸੀ। ਉਹਨਾਂ ਕਿਹਾ ਕਿ ਪੱਪਲਪ੍ਰੀਤ ਸਿੰਘ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹਨਾਂ ਦਾ ਅਪਰਾਧ ਇੰਨਾ ਵੱਡਾ ਵੀ ਨਹੀਂ ਸੀ ਜਿੰਨੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਾਰੇ ਸਾਥੀਆਂ ਨੂੰ ਜਲਦ ਤੋਂ ਜਲਦ ਜ਼ਮਾਨਤਾਂ ਤੇ ਰਿਹਾ ਕੀਤਾ ਜਾਵੇ। ਇਹੀ ਜਾਣਕਾਰੀ ਹੈ ਕਿ ਰਾਤੀ 11 ਵਜੇ ਏਅਰਪੋਰਟ ਤੇ ਲੈ ਕੇ ਆਏ ਇਹਨੂੰ ਪੱਪਲਪ੍ਰੀਤ ਨੂੰ ਬਾਇਰ, ਤੇ ਅੱਜ ਇੱਥੇ ਅਦਾਲਤ 'ਚ ਪੇਸ਼ ਕਰਨਾ ਅਜਨਾਲੇ, ਜਿਹਦਾ ਕਰਕੇ ਅਸੀਂ ਆਏ ਆ ਵੀ ਜੇ ਮਿਲਾਉਣਗੇ ਤੇ ਮਿਲ ਲਾਂਗੇ, ਨਹੀਂ ਤੇ ਫਿਰ ਇਦਾਂ ਹੀ ਬਾਹਰੋਂ ਵੇਖ ਲਾਂਗੇ। ਵੇਖੋ ਜੀ, ਇਹ ਪਰਿਵਾਰ ਸਾਡੇ ਚੜ੍ਹਦੀ ਕਲਾ ਵਾਲੇ ਆ, ਉਦੋਂ ਵੀ ਚੜ੍ਹਦੀ ਕਲਾ 'ਚ ਤੇ ਅੱਜ ਵੀ ਚੜ੍ਹਦੀ ਕਲਾ 'ਚ ਤੇ ਅੱਗੇ ਵੀ ਚੜ੍ਹਦੀ ਕਲਾ 'ਚ ਹੀ ਰਵਾਂਗੇ। ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊ ਵੀ ਇਹਨਾਂ ਨੂੰ ਕਿਹੜੀ ਚੀਜ਼ ਦਾ ਡਰ ਹੈ ਇੰਨਾ, ਵੀ ਜਿਹੜਾ ਤੁਸੀਂ ਬੱਚਿਆਂ ਨੂੰ ਵੇਖਣ ਤੱਕ ਨਹੀਂ ਦਿੰਦੇ। ਪਤਾ ਨਹੀਂ ਆਪਣੇ ਆਪ ਹੀ ਸਭ ਤੋਂ ਵੱਡਾ ਕੰਮ ਕਰੀ ਜਾਂਦੇ, ਆਪੇ ਵੱਡਾ ਬਣਾਈ ਜਾਂਦੇ ਆ ਜੀ। ਵੇਖੋ ਜੀ, ਰਾਹਤ ਬਹੁਤ ਆ, ਪਰ ਇਹਨਾਂ ਦੇ ਪੂਰੀ NSA ਆਪਣੀ ਪੂਰੀ ਹੋਣ ਤੇ ਬਾਅਦ ਲਿਆਂਦਾ ਆ। ਜੇ ਕਹੋ ਵੀ NSA ਤੋੜੀ ਆ, ਉਹ ਚੀਜ਼ ਦੀ ਕੋਈ ਰਾਹਤ ਨਹੀਂ। ਟਾਈਮ ਪੂਰਾ ਹੋਇਆ ਫਿਰ ਇਹ ਲੈ ਕੇ ਆਏ ਆ। ਇੱਥੋਂ ਤੱਕ ਕਿ ਜਿੱਦਾਂ ਜੇ ਕਿਸੇ ਦਾ 10 ਦਿਨ ਪਹਿਲਾਂ ਪੂਰੇ ਹੋਏ ਆ, ਉਹਨੂੰ 10 ਦਿਨ ਪਹਿਲਾਂ ਲਿਆਂਦਾ, ਜਿਨ੍ਹਾਂ ਦਾ 10 ਦਿਨ ਬਾਅਦ ਹੋਇਆ ਉਹਨਾਂ ਨੂੰ ਬਾਅਦ 'ਚ ਲਿਆਂਦਾ। ਇਹ ਤੇ ਇਹਨਾਂ ਦੇ ਕਹਿਣ ਦੀ ਗੱਲ। ਹੁਣ ਅੰਮ੍ਰਿਤਪਾਲ ਦੇ ਤਾਂ ਸਾਥੀ ਬਹੁਤ ਆ, ਪੂਰਾ ਪੰਜਾਬ ਇਸ ਵੇਲੇ ਦਾ ਸਾਥੀ ਆ, ਤੇ ਫਿਰ ਕਿਹਨੂੰ ਕਹਿਣਗੇ? ਪੱਪਲਪ੍ਰੀਤ ਇਸ ਕਰਕੇ ਜ਼ਿਆਦਾ ਹੋਇਆ ਕਿ ਜਦੋਂ ਇਹਨਾਂ ਨੇ ਘੇਰਾ ਪਾ ਕੇ ਨੈੱਟ ਬੰਦ ਕਰ ਦਿੱਤਾ, ਇਹਨਾਂ ਨੂੰ ਲੱਗਾ ਕਿ ਇਹਨਾਂ ਨੇ ਉਹਨਾਂ ਦੀ ਵਹੀਰ ਬੰਦ ਕਰਾਉਣੀ ਆ। ਉਹ ਇਸ ਭੁਲੇਖੇ 'ਚ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤੇ ਨੈੱਟ ਬੰਦ ਹੋ ਗਿਆ ਤੇ ਸਾਡਾ ਐਨਕਾਊਂਟਰ ਕਰ ਕੁਝ ਵੀ ਕਰ ਸਕਦੇ ਆ, ਇਸ ਕਰਕੇ ਆਪਣੀ ਸੇਫਟੀ ਲਈ ਫਿਰ ਜਦੋਂ ਇਕੱਠੇ ਨਿਕਲੇ ਤਾਂ ਇਕੱਠੇ ਦਿਖਾਈ ਦੇਣੇ ਸੀ। ਇਹ ਥੋੜ੍ਹੀ ਜਿਹੜੇ ਇਨਸਾਨ ਦੇ ਇੱਕ ਦੂਜੇ ਨਾਲੇ ਕਸੂਰ ਅੰਮ੍ਰਿਤਪਾਲ ਦਾ ਕੀ ਕਸੂਰ ਹੈ? ਵੀ ਜਿਹੜਾ ਅੰਮ੍ਰਿਤਪਾਲ ਪੱਪਲਪ੍ਰੀਤ ਇਹਨਾਂ ਨੇ ਆਪ ਹੀ ਵੱਡਾ ਕਰ ਛੱਡਿਆ, ਸਾਰਾ ਕੁਝ ਕਸੂਰ ਉਹਨਾਂ ਦਾ ਕੁਝ ਨਹੀਂ। ਸਿਰਫ ਉਹ ਨਸ਼ਾ ਸਾਰੀ ਦੁਨੀਆ ਦੇ ਸਾਹਮਣੇ ਬੰਦ ਕਰਾਉਂਦੇ ਸੀ, ਵਹੀਰਾਂ ਕੱਢਦੇ ਸੀ ਤੇ ਆਪਣਾ ਸਿੱਖੀ ਦਾ ਪ੍ਰਚਾਰ ਕਰਦੇ, ਜਿਹੜਾ ਨੂੰ ਚੰਗਾ ਨਹੀਂ ਲੱਗਦਾ ਤੇ ਨਾ ਇਹਨਾਂ ਨੂੰ ਲੱਗਣਾ ਆ। ਇਹ ਤਾਂ ਕਾਨੂੰਨ ਹੈ ਜੀ, ਕਾਨੂੰਨ ਦੀ ਕਾਰਵਾਈ ਆਪਣੀ ਉਹ ਕਰਨਗੇ, ਜੋ ਇਹਨਾਂ ਦੀ ਕਾਰਵਾਈਆਂ ਬਣਦੀਆਂ ਉਹ ਕਰਨਗੇ। ਮੰਗ ਕੀ ਬਸ ਇਹ ਕਾਰਵਾਈਆਂ ਕਰਨ, ਉਸ ਤੋਂ ਬਾਅਦ ਇਹਨਾਂ ਨੇ ਜੇਲ੍ਹ ਜੋ ਬਣਦਾ ਉਹ ਭੇਜਣਾ ਹੀ ਆ। ਇਹ ਨਹੀਂ ਅਸੀਂ ਕਹਾਂਗੇ ਵੀ ਅੱਜ ਹੀ ਸਾਨੂੰ ਪੱਪਲਪ੍ਰੀਤ ਫੜਾ ਦਿਓ, ਨਹੀਂ ਫੜਾਉਣਗੇ। ਇਸ ਕਰਕੇ ਜੋ ਜੇਲ੍ਹ ਦੇ ਵਿੱਚ ਜਾ ਕੇ ਇਹਨਾਂ ਦੀ ਕਾਰਵਾਈਆਂ ਉਹਨੂੰ ਕਰਕੇ ਇਹਨਾਂ ਦੀ ਜ਼ਮਾਨਤਾਂ ਛੇਤੀ ਜ਼ਮਾਨਤਾਂ ਕਰਵਾਈਆਂ ਜਾਣ ਤੇ ਬੱਚੇ ਆਪਣੇ ਘਰਾਂ 'ਚ ਪਹੁੰਚਣ।
ਦੱਸ ਦਈਏ ਕਿ ਪੱਪਲਪ੍ਰੀਤ ਸਿੰਘ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਦੋਂ ਫਰਾਰ ਚੱਲ ਰਹੇ ਸੀ ਤੇ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਦੇਖਿਆ ਗਿਆ ਸੀ। ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੱਪਲਪ੍ਰੀਤ ਸਿੰਘ ਨੇ ਉਹਨਾਂ ਨੂੰ ਕਈ ਥਾਵਾਂ ਤੇ ਪਨਾਹ ਦਿੱਤੀ ਸੀ ਅਤੇ ਨਾਲ ਹੀ ਕਈ ਯੋਜਨਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਪੱਪਲਪ੍ਰੀਤ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ 9 ਸਾਥੀਆਂ ਨੂੰ 2023 ਵਿੱਚ NSA ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਤੱਕ ਪੱਪਲਪ੍ਰੀਤ ਸਿੰਘ ਸਮੇਤ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਾ ਹੈ। ਹੁਣ ਸਿਰਫ ਅੰਮ੍ਰਿਤਪਾਲ ਸਿੰਘ ਹੀ NSA ਅਧੀਨ ਜੇਲ੍ਹ ਵਿੱਚ ਰਹਿ ਗਏ ਹਨ। ਪੰਜ ਸੇਵਕ ਸ਼ਖਸੀਅਤਾਂ ਦੇ ਪੰਜ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਗੁਰਮਤਿ ਮਾਰਗ, ਗੁਰ ਸ਼ਬਦ ਅਤੇ ਗੁਰ ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਪਰਨ ਕੀ ਰੀਤ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦਿਆਂ ਇਸ ਤੇ ਚੱਲਣ ਦੀ ਸਖਤ ਮਨਾਹੀ ਕੀਤੀ ਹੈ। ਗੁਰਮਤਿ ਦੇ ਪਾਂਧਿਆਂ ਲਈ ਗੁਰ ਸ਼ਬਦ ਅਤੇ ਗੁਰੂ ਆਸ਼ੇ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਪਣਾਇਆ ਜਾਣ ਵਾਲਾ ਢੰਗ ਤਰੀਕਾ ਵੀ ਗੁਰਮਤਿ ਅਨੁਸਾਰੀ ਹੀ ਹੋਣਾ ਚਾਹੀਦਾ ਹੈ। ਇਸ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਜਾਂ ਗੁਰ ਸ਼ਬਦ ਦੇ ਪ੍ਰਚਾਰ ਲਈ ਵਿਪਰਨ ਕੀ ਰੀਤ ਵਾਲੇ ਢੰਗ ਤਰੀਕੇ ਬਿਲਕੁਲ ਨਹੀਂ ਅਪਣਾਏ ਜਾ ਸਕਦੇ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਖਾਲਸਾਈ ਸਿਧਾਂਤਾਂ ਤੇ ਰਵਾਇਤਾਂ ਵਿੱਚ ਗੁਰੂ ਜੋਤ ਦੇ ਪ੍ਰਗਟਾਵੇ ਦੀ ਚਿੱਤਰਤ ਜਾਂ ਨਾਟਕੀ ਪੇਸ਼ਕਾਰੀ ਕਰਨ ਦੀ ਸਖਤ ਮਨਾਹੀ ਹੈ, ਕਿਉਂਕਿ ਅਜਿਹੀ ਪੇਸ਼ਕਾਰੀ ਗੁਰਮਤਿ ਦਾ ਮਾਰਗ ਨਹੀਂ, ਵਿਪਰਨ ਕੀ ਰੀਤ ਹੈ। ਇਸੇ ਲਈ ਹੀ ਖਾਲਸਾਈ ਰਵਾਇਤ ਵਿੱਚ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲਾਂ, ਸਾਹਿਬਜ਼ਾਦਿਆਂ, ਗੁਰੂ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਉਹਨਾਂ ਦੇ ਸਵਾਂਗ ਰਚਨ ਦੀ ਆਗਿਆ ਨਹੀਂ ਹੈ। ਪੰਜ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਦਾ ਪ੍ਰਚਲਨ ਵੀ ਸਿੱਖਾਂ ਵਿੱਚ ਬੁੱਤ ਪ੍ਰਸਤੀ ਦੇ ਕੁਰਾਹੇ ਦਾ ਆਧਾਰ ਬਣਦਾ ਜਾ ਰਿਹਾ ਹੈ, ਜਿਸ ਦਾ ਅਗਲਾ ਪੜਾਅ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਨਾਟਕੀ ਚਿੱਤਰਣ ਕਰਦੀਆਂ ਫਿਲਮਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਿੱਖਾਂ ਵਿੱਚ ਵਿਪਰ ਦੀ ਰੀਤ ਦੇ ਹੋ ਰਹੇ ਇਸ ਪਸਾਰੇ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸ ਲਈ ਅਕਾਲ ਨਾਮੀ ਫਿਲਮ, ਜਿਸ ਵਿੱਚ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਅਕਾਲੀ ਬਾਣੇ ਪਹਿਨ ਕੇ ਨਾਟਕੀ ਸਵਾਂਗ ਰਚੇ ਗਏ ਹਨ, ਬੰਦ ਕਰਵਾਉਣ ਲਈ ਸਿੱਖ ਸੰਗਤਾਂ ਅਤੇ ਜਥਿਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਹ ਫਿਲਮ ਰੋਕਣ ਲਈ ਪੰਥ ਦੇ ਸੇਵਾਦਾਰ ਜਥਿਆਂ, ਸਥਾਨਕ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਮਤੇ ਸੰਗਤ ਦੀਆਂ ਭਾਵਨਾਵਾਂ ਦਾ ਪ੍ਰਤੱਖ ਪ੍ਰਗਟਾਵਾ ਹਨ। ਇਸ ਲਈ ਇਹ ਫਿਲਮ ਬੰਦ ਹੋਣੀ ਚਾਹੀਦੀ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਫਿਲਮਾਂ ਵਾਲਿਆਂ ਵੱਲੋਂ ਪੈਸੇ ਦੇ ਜ਼ੋਰ ਉੱਤੇ ਫਿਲਮ ਚਲਾਉਣ ਦੇ ਯਤਨ ਕਰਨੇ ਜਾਂ ਸਿੱਖ ਸੰਗਤਾਂ ਦੇ ਵਿਰੋਧ ਨੂੰ ਪੈਸੇ ਜਾਂ ਪ੍ਰਸ਼ਾਸਨ ਰਾਹੀਂ ਦੱਬਣ ਦੀ ਕੋਸ਼ਿਸ਼ ਕਰਨੀ ਸੁਹਿਰਦ ਸਿੱਖ ਹਿੱਸਿਆਂ ਨੂੰ ਵੰਗਾਰ ਪਾਉਣ ਦੇ ਤੁਲ ਹੈ। ਇਹਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਸੰਪਰਦਾਵਾਂ ਨੂੰ ਵੀ ਆਪਣਾ ਫਰਜ਼ ਪਛਾਣਦਿਆਂ ਗੁਰਮਤਿ ਦੇ ਅਸੂਲਾਂ ਉੱਤੇ ਪਹਿਰਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜ ਸੇਵਕ ਸ਼ਖਸੀਅਤਾਂ ਨੇ ਕਿਹਾ ਕਿ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮਲੇਵਾ ਸੰਗਤ ਵੱਲੋਂ ਅਜਿਹੀਆਂ ਫਿਲਮਾਂ ਨੂੰ ਰੋਕਣ ਬਾਰੇ ਕੋਈ ਪੱਕਾ ਫੈਸਲਾ ਨਾ ਲਏ ਜਾਣ ਕਾਰਨ ਹੀ ਇਹ ਕੁਰਾਹਾ ਵਾਰ-ਵਾਰ ਪ੍ਰਗਟ ਹੋ ਰਿਹਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਉਕਤ ਫਿਲਮ ਨੂੰ ਰੋਕਣ ਦੇ ਨਾਲ-ਨਾਲ ਅੱਗੇ ਤੋਂ ਅਜਿਹੀਆਂ ਫਿਲਮਾਂ ਬਣਾਉਣ ਦੀ ਮੁਕੰਮਲ ਮਨਾਹੀ ਦਾ ਫੈਸਲਾ ਲਿਆ ਜਾਵੇ। ਇਸ ਵਾਸਤੇ ਗੁਰੂ ਖਾਲਸਾ ਪੰਥ ਦੀਆਂ ਸਮੂਹ ਸੰਪਰਦਾਵਾਂ, ਜਥੇਬੰਦੀਆਂ, ਸੰਸਥਾਵਾਂ ਤੇ ਸ਼ਖਸੀਅਤਾਂ ਅਤੇ ਗੁਰੂ ਸੰਗਤ ਨੂੰ ਉਚੇਚਾ ਉੱਦਮ ਕਰਨਾ ਚਾਹੀਦਾ ਹੈ ਤਾਂ ਕਿ ਇਸ ਕੁਰਾਹੇ ਨੂੰ ਸਦੀਵੀ ਠੱਲ ਪਾਉਣ ਲਈ ਖਾਲਸਾਈ ਰਵਾਇਤ ਅਨੁਸਾਰ ਸਾਂਝਾ ਫੈਸਲਾ ਕੀਤਾ ਜਾ ਸਕੇ। ਮਨਜੀਤ ਸਿੰਘ ਕਰਤਾਰਪੁਰ ਅਤੇ ਪ੍ਰਿਤਪਾਲ ਸਿੰਘ ਬਰਗਾੜੀ ਉੱਤੇ ਹੋਏ ਹਮਲੇ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅਮਨ ਪਸੰਦ ਤਰੀਕੇ ਨਾਲ ਆਪਣੇ ਹੱਕਾਂ ਅਤੇ ਪੰਥ ਦੀ ਗੱਲ ਕਰਨ ਵਾਲੇ ਸਿੱਖ ਆਗੂਆਂ ਉੱਤੇ ਹਮਲੇ ਜਾਰੀ ਹਨ। ਬੀਤੇ ਕੱਲ ਰਾਤ ਸਮੇਂ ਆਵਾਜ਼-ਏ-ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਕਰਤਾਰਪੁਰ ਉੱਤੇ ਜਲੰਧਰ ਰੇਲਵੇ ਸਟੇਸ਼ਨ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਪਿਛਲੇ ਦਿਨਾਂ ਵਿੱਚ ਸਿੱਖ ਪ੍ਰਚਾਰਕ ਪ੍ਰਿਤਪਾਲ ਸਿੰਘ ਬਰਗਾੜੀ, ਜਿਨ੍ਹਾਂ ਤੇ ਉਹਨਾਂ ਦੇ ਘਰ ਵਿੱਚ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਜੋ ਵੀ ਆਗੂ ਸਿੱਖ ਕੌਮ ਦੇ ਹੱਕਾਂ ਦੀ ਅਤੇ ਖਾਲਿਸਤਾਨ ਦੀ ਗੱਲ ਕਰਦੇ ਹਨ, ਉਹਨਾਂ ਨੂੰ ਇੰਡੀਅਨ ਸਰਕਾਰ ਵੱਲੋਂ ਜਾਂ ਤਾਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਹਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਹਮਲਿਆਂ ਖਿਲਾਫ ਸਿੱਖ ਕੌਮ ਨੂੰ ਇਕੱਠੇ ਹੋ ਕੇ ਵਿਸਾਖੀ ਵਾਲੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਵਿੱਚ ਹਾਜ਼ਰ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਦਾਰ ਮਾਨ ਨੇ ਕਿਹਾ ਕਿ ਇੰਡੀਅਨ ਸਰਕਾਰ ਵੱਲੋਂ ਨਵੇਂ ਕਾਨੂੰਨਾਂ ਤਹਿਤ ਪੁਲਿਸ ਵੱਲੋਂ ਲਗਾਤਾਰ ਐਨਕਾਊਂਟਰ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਗੈਰ ਕਾਨੂੰਨੀ ਢੰਗ ਨਾਲ ਘਰ ਢਾਏ ਜਾ ਰਹੇ ਹਨ। ਇਸ ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਵਾਅਦਾ ਲੈ ਕੇ ਆਈ ਸੀ, ਪਰ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਹਨਾਂ ਬੇਰੁਜ਼ਗਾਰਾਂ ਦੇ ਘਰ ਢਾਉਣ ਵੱਲ ਵੱਧ ਚੁੱਕੀ ਹੈ।
ਜੇਕਰ ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦਾ ਇਹ ਸਿਲਸਿਲਾ ਨਾ ਰੋਕਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਸਮੂਹ ਡੀਸੀਆਂ ਨੂੰ ਪੁਲਿਸ ਦੇ ਖਿਲਾਫ ਅਪੀਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਦਾਰ ਮਾਨ ਨੇ ਇਹ ਵੀ ਕਿਹਾ ਕਿ ਹਿੰਦੂਤਵ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 14 ਸਾਲ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ, ਜੋ ਕਿ ਸਿੱਖਾਂ ਦੀ ਜਮਹੂਰੀਅਤ ਦਾ ਘਾਣ ਹੈ, ਜਿਸ ਕਰਕੇ ਹੀ ਸਿੱਖਾਂ ਨੂੰ ਆਪਣੀ ਆਜ਼ਾਦੀ ਦੀ ਗੱਲ ਖੁੱਲ੍ਹ ਕੇ ਰੱਖਣ ਵਿੱਚ ਪਰੇਸ਼ਾਨੀ ਆ ਰਹੀ ਹੈ ਅਤੇ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਆ, ਜਿਨ੍ਹਾਂ ਨੇ ਔਰਤਾਂ ਦੀ ਹਿਫਾਜ਼ਤ ਕਰਨੀ ਆ, ਪ੍ਰਾਈਮ ਪੋਜੀਸ਼ਨ ਤੇ ਪੋਸਟਿੰਗ ਤੇ ਬੈਠ ਕੇ ਕੀ ਉਹ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਨੇ? ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਆਈਪੀਐਸ ਅਧਿਕਾਰੀ ਨਾਲ ਜੁੜੇ ਅਸ਼ਲੀਲ ਸੈਕਸ ਟੇਪ ਸਕੈਂਡਲ ਵਿੱਚ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਹੈਰਾਨਕੁਨ ਆਡੀਓ ਕਲਿੱਪ, ਜਿਸ ਵਿੱਚ ਕਥਿਤ ਤੌਰ ਤੇ ਪੰਜਾਬ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਅਸ਼ਲੀਲ ਜਿਨਸੀ ਲੈਣ-ਦੇਣ ਦੀ ਗੱਲਬਾਤ ਕਰਦੇ ਸੁਣਿਆ ਗਿਆ। ਉਸਨੇ ਪੰਜਾਬ ਪੁਲਿਸ ਦੀ ਸ਼ਾਖ ਅਤੇ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਨੀਅਤ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਹ ਸ਼ਰਮਨਾਕ ਘਟਨਾ ਜੋ ਵਾਇਰਲ ਹੋ ਚੁੱਕੀ ਹੈ ਤੇ ਪੂਰੇ ਦੇਸ਼ ਵਿੱਚ ਰੋਹ ਦਾ ਕਾਰਨ ਬਣੀ ਹੈ, ਇਸ ਤੇ ਸੁਖਪਾਲ ਸਿੰਘ ਖਹਿਰਾ ਨੇ ਤੁਰੰਤ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸੁਖਪਾਲ ਸਿੰਘ ਖਹਿਰਾ ਐਮਐਲਏ, ਪੰਜਾਬ ਸਰਕਾਰ, ਗ੍ਰਹਿ ਮੰਤਰਾਲੇ ਅਤੇ ਸਾਰੀਆਂ ਸਬੰਧਤ ਅਥਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਸਕੈਂਡਲ ਦੀ ਸਮਾਂਬੱਧ ਅਤੇ ਸੁਤੰਤਰ ਜਾਂਚ ਸ਼ੁਰੂ ਕੀਤੀ ਜਾਵੇ ਤਾਂ ਜੋ ਨਿਆਂ ਨੂੰ ਬਿਨਾਂ ਕਿਸੇ ਦੇਰੀ ਜਾਂ ਪੱਖਪਾਤ ਦੇ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਆਡੀਓ, ਜਿਸ ਵਿੱਚ ਕਥਿਤ ਤੌਰ ਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਸ਼ਾਮਿਲ ਹੈ, ਇੱਕ ਅਜਿਹੀ ਗੱਲਬਾਤ ਨੂੰ ਬੇਨਕਾਬ ਕਰਦੀ ਹੈ ਜੋ ਅਸ਼ਲੀਲਤਾ ਅਤੇ ਲੈਣ-ਦੇਣ ਦੇ ਘਟੀਆਪਨ ਨਾਲ ਭਰੀ ਹੋਈ ਹੈ। ਇਹ ਸੱਤਾ ਦਾ ਸਪਸ਼ਟ ਦੁਰਉਪਯੋਗ ਹੈ ਜੋ ਪੰਜਾਬ ਦੀਆਂ ਸਭ ਤੋਂ ਮਹੱਤਵਪੂਰਨ ਸੰਸਥਾਵਾਂ ਵਿੱਚੋਂ ਇੱਕ ਤੇ ਜਨਤਕ ਭਰੋਸੇ ਨੂੰ ਢਾਹ ਲਾਉਂਦਾ ਹੈ। ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਇਸ ਆਡੀਓ ਦੀ ਫੋਰੈਂਸਿਕ ਜਾਂਚ ਨੂੰ ਤੁਰੰਤ ਕਰਵਾਉਣ ਤੋਂ ਇਨਕਾਰ, ਨਾਲ ਹੀ ਸੋਸ਼ਲ ਮੀਡੀਆ ਤੇ ਸੈਂਸਰਸ਼ਿਪ ਦੀਆਂ ਅਫਵਾਹਾਂ ਸਰਕਾਰ ਦੀ ਜਵਾਬਦੇਹੀ ਪ੍ਰਤੀ ਵਚਨਬੱਧਤਾ ਤੇ ਗੰਭੀਰ ਸਵਾਲ ਖੜੇ ਕਰਦੀਆਂ ਹਨ। ਸਰਕਾਰ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਇਸ ਸਬੂਤ ਨੂੰ ਕਿਸੇ ਨਾਮੀ ਫੋਰੈਂਸਿਕ ਲੈਬੋਰੇਟਰੀ ਵਿੱਚ ਪ੍ਰਮਾਣਿਕਤਾ ਲਈ ਕਿਉਂ ਨਹੀਂ ਭੇਜਿਆ ਜਾ ਰਿਹਾ, ਸਗੋਂ ਸਿਆਸੀ ਸੁਵਿਧਾਵਾਂ ਦੇ ਬੋਝ ਹੇਠ ਦਬਾਇਆ ਜਾ ਰਿਹਾ ਹੈ। ਇੱਕ ਸੈਕਸ ਆਡੀਓ ਟੇਪ ਇੱਕ ਬੜੇ ਸੀਨੀਅਰ ਆਈਪੀਐਸ ਅਫਸਰ ਦੀ ਇੱਕ ਔਰਤ ਨਾਲ ਗੱਲ ਕਰਦਿਆਂ ਦੀ ਪਬਲਿਕ ਡੋਮੇਨ 'ਚ ਆਈ। ਕਾਫੀ ਹਾਹਾਕਾਰ ਮਚੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ, ਔਰ ਉਸ ਤੋਂ ਬਾਅਦ ਉਮੀਦ ਇਹ ਕਰਦੇ ਸੀ ਸਾਰੇ ਕਿ ਸਰਕਾਰ ਜਿਹੜੀ ਆ ਇਸ ਦੀ ਸੂਓ ਮੋਟੋ ਕੋਗਨੀਜੈਂਸ ਲਵੇਗੀ ਆਪਣੇ ਆਪ ਹੀ, ਔਰ ਉਸ ਅਫਸਰ ਨੂੰ ਲੋਕੇਟ ਕਰਕੇ ਉਹਦੇ ਖਿਲਾਫ ਬਣਦੀ ਜੋ ਜੈਨੂਇਨ ਕਾਨੂੰਨੀ ਕਾਰਵਾਈ ਆ, ਘੱਟੋ ਘੱਟ ਕੋਈ ਪਨਿਸ਼ਮੈਂਟ, ਕੋਈ ਉਹਦੀ ਚਾਰਜ ਸ਼ੀਟ, ਕੋਈ ਉਹਦੀ ਪੁੱਛ ਪੜਤਾਲ, ਕੁਛ ਨਹੀਂ ਹੋਇਆ। ਥੋੜੇ ਕੁ ਦਿਨ ਠਹਿਰ ਕੇ ਇੱਕ ਸੈਕਿੰਡ ਸੈਕਸ ਆਡੀਓ ਟੇਪ ਫਿਰ ਹੋਰ ਆ ਜਾਂਦੀ, ਉਹਦੇ ਚੋਂ ਕਹਿ ਰਿਹਾ ਵਾ ਕਿ ਐਂ ਜਾਪਦਾ ਜਿਵੇਂ ਕਿ ਵੀ ਆਪਾਂ ਕਿੱਥੇ ਮਿਲਾਂਗੇ, ਕਿਸ ਤਰ੍ਹਾਂ ਕਰਨਾ ਵਾ, ਤੇ ਤੂੰ ਐਂ ਕਰ ਘਰ ਜਾ ਕੇ ਫਟਾਫਟ ਯੂਨੀਫਾਰਮ ਉਤਾਰ ਕੇ ਤੇ ਆਪਣੀਆਂ ਪਿਕਚਰ ਫੋਟੋਆਂ ਤਸਵੀਰਾਂ ਪਾ, ਬਲਕਿ ਗਰੁੱਪ ਦੇ ਵਿੱਚ ਪਾ ਦੇ। ਮਤਲਬ ਕਿ ਪਹਿਲੀ ਵਾਲੀ ਆਡੀਓ ਦੇ ਵਿੱਚ ਸੀਗਾ ਕਿ ਆਪਾਂ 3 ਵਿਅਕਤੀਆਂ ਨੇ ਇਕੱਠੇ ਹੋ ਕੇ ਤੇ ਜੋ ਵੀ ਕਰਨਾ ਹੈ, ਔਰ ਸੈਕਿੰਡ ਵਿੱਚ ਆ ਰਿਹਾ ਸੀਗਾ ਕਿ ਇਹ ਜਿਹੜੀ ਤੁਸੀਂ ਫੋਟੋਆਂ ਪਾਉਣੀਆਂ ਆਪਣੀਆਂ, ਇਹ ਫਟਾਫਟ ਜਾ ਕੇ ਘਰ ਯੂਨੀਫਾਰਮ ਉਤਾਰ ਕੇ ਗਰੁੱਪ ਵਿੱਚ ਸ਼ੇਅਰ ਕਰ। ਸੋ ਕੁਐਸਚਨ ਇਹ ਅਰਾਈਜ਼ ਹੁੰਦਾ ਕਿ ਕੀ ਯੂਨੀਫਾਰਮ ਵਿੱਚ ਆਦਮੀ ਜਿਨ੍ਹਾਂ ਨੇ ਸਾਡੇ ਲਾਅ ਐਂਡ ਆਰਡਰ ਦੀ ਨੂੰ ਅਪਹੋਲਡ ਕਰਨਾ ਵਾ, ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਆ, ਜਿਨ੍ਹਾਂ ਨੇ ਔਰਤਾਂ ਦੀ ਹਿਫਾਜ਼ਤ ਕਰਨੀ ਆ, ਪ੍ਰਾਈਮ ਪੋਜੀਸ਼ਨ ਤੇ ਪੋਸਟਿੰਗ ਤੇ ਬੈਠ ਕੇ ਕੀ ਉਹ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਨੇ? ਵੈਸੇ ਤਾਂ ਆਪਾਂ ਨਾਰਮਲ ਕੋਈ ਵਿਅਕਤੀ, ਘਰੇਲੂ ਆਦਮੀ ਆ, ਆਪਾਂ ਉਹਦਾ ਵੀ ਟੋਲਰੇਟ ਨਹੀਂ ਕਰਦੇ, ਪਰ ਇਹ ਤਾਂ ਆਦਮੀ ਉਹ ਨੇ ਜਿਹੜੇ ਪਾਵਰਫੁਲ ਪੋਜੀਸ਼ਨ 'ਚ ਬੈਠੇ ਨੇ, ਜਿਨ੍ਹਾਂ ਨੇ ਦੂਸਰਿਆਂ ਨੂੰ ਇਨਸਾਫ ਦੇਣਾ ਵਾ। ਤੇ ਜੇ ਆਪਾਂ ਦੂਸਰਿਆਂ ਨੂੰ ਇਨਸਾਫ ਦੇਣ ਦੀ ਬਜਾਏ ਆਪ ਹੀ ਸਮਾਜ ਵਿੱਚ ਗੰਦ ਫੈਲਾ ਰਹੇ ਆ, ਤਾਂ ਫਿਰ ਉਹਦਾ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਨੂੰ, ਕੇਜਰੀਵਾਲ ਜਿਹੜੇ ਕਹਿੰਦੇ ਸੀ ਇਹ ਤਾਂ ਇੱਕ ਅਲੱਗ ਟਾਈਪ ਪਾਰਟੀ ਆ, ਅਸੀਂ ਤਾਂ ਬੜੇ ਕੱਟੜ ਇਮਾਨਦਾਰ ਆ, ਅਸੀਂ ਤਾਂ ਦੇਸ਼ ਵਿੱਚ ਜੋ ਹੋ ਰਿਹਾ ਪੰਜਾਬ ਤੇ ਪੋਲਿਟਿਕਸ ਵਿੱਚ ਬਦਲਾਵ ਲੈ ਕੇ ਆਵਾਂਗੇ। ਲੇਕਿਨ ਪਿਛਲੇ ਲਗਭਗ 7-8 ਦਿਨ ਤੋਂ ਸਰਾਸਰ ਚੁੱਪ ਬੈਠੇ। ਚੁੱਪ ਤਾਂ ਕੀ ਬਹਿਣਾ ਸੀਗਾ, ਮਤਲਬ ਕਿ ਉਲਟਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਸੀਗੇ, ਸਵਾਲ ਕਰਦੇ ਸੀਗੇ ਕਿ ਕੌਣ ਹੈ ਅਫਸਰ, ਕੀ ਇਹ ਅਫਸਰ ਕਮਿਸ਼ਨਰ ਪੁਲਿਸ ਲੁਧਿਆਣਾ ਹੈ? ਮੈਂ ਤਾਂ ਸਿਰਫ ਇਹ ਪੁੱਛ ਰਿਹਾ ਸੀਗਾ ਭਗਵੰਤ ਮਾਨ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਕਿ ਕੀ ਇਹ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਦੀ ਆਡੀਓ? ਕੋਈ ਜਵਾਬ ਨਹੀਂ ਆਇਆ। ਉਲਟਾ ਆ 7 ਅਪ੍ਰੈਲ ਨੂੰ ਤੁਰੰਤ ਫਟਾਫਟ ਕੋਈ ਆਪਣਾ ਫਰੰਟਮੈਨ ਖੜਾ ਕੀਤਾ। ਸਾਰੀ ਮੈਨੂਪੂਲੇਟਡ ਇੱਕ ਆਰਡਰ ਆਇਆ ਜੱਜ ਸਾਹਿਬ ਦਾ, JMIC ਲੁਧਿਆਣਾ ਤੋਂ ਆਰਡਰ ਲੈ ਗਿਆ ਤੇਜ਼ੀ ਨਾਲ, ਕੁਇਕਲੀ, ਔਰ ਕੋਈ ਦਵਿੰਦਰ ਸਿੰਘ ਕਾਲਰਾ ਉਹ ਇਹਨਾਂ ਦਾ ਫਰੰਟਮੈਨ ਹੋਵੇਗਾ। ਤੇ ਪਾਰਟੀ ਕਿਹਨੂੰ ਬਣਾਇਆ ਗਿਆ? ਸਾਈਬਰ ਸੈੱਲ ਪੰਜਾਬ ਪੁਲਿਸ ਦਾ ਜਿਹੜਾ ਕ੍ਰਾਈਮ ਵਾਲਾ ਹੈਗਾ ਉਸ ਨੂੰ ਪਾਰਟੀ ਬਣਾ ਲਿਆ। ਇੱਕ ਬਣਾ ਲਿਆ ਜੀ SHO ਪੁਲਿਸ ਸਟੇਸ਼ਨ
ਸਬ ਡਿਵੀਜ਼ਨ ਨੰਬਰ 4 ਅਗਰ ਕਮਿਸ਼ਨਰ ਆ ਤਾਂ ਉਹਦਾ ਹੀ ਉਹ ਐਸਐਚਓ ਹੋਵੇਗਾ ਤੇ ਫੇਸਬੁੱਕ ਤੇ ਮੈਟਾ ਟਵਿੱਟਰ ਵਗੈਰਾ ਇਹਨਾਂ ਨੂੰ ਪਾਰਟੀ ਬਣਾ ਕੇ ਤੇ ਇੱਕ ਐਕਸ ਪਾਰਟੀ ਜਿਹਨੂੰ ਕਹਿੰਦੇ ਨੇ ਕਿ ਇੱਕ ਤਰਫਾ ਆਰਡਰ ਲੈ ਲਿਆ ਗਿਆ ਔਰ ਜੱਜ ਸਾਹਿਬ ਨੇ ਆਪ ਹੀ ਬਿਨਾਂ ਕੋਈ ਉਸ ਆਡੀਓ ਦੀ ਫੋਰੈਂਸਿਕ ਜਾਂਚ ਕਰਾਏ, ਕਿਸੇ ਲੈਬੋਰੇਟਰੀ 'ਚ ਨਹੀਂ ਭੇਜਿਆ, ਕੋਈ ਉਹਨੂੰ ਤਸਦੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਤੁਰੰਤ ਜਿਹੜਾ ਇਹਨਾਂ ਨੇ ਕਹਿਤਾ ਕਿ ਇਹ ਹੋ ਸਕਦਾ, ਇਹ ਲਿਖਿਆ ਇਹਦੇ 'ਚ ਆਰਡਰ 'ਚ ਕਿ ਇਹ ਮੋਸਟ ਲਾਈਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੰਮ ਕਰਕੇ ਤਾਂ ਆਵਾਜ਼ ਜਿਹੜੀ ਆ ਉਹਦੇ ਨਾਲ ਮੈਚ ਕੀਤੀ ਗਈ ਹੈ। ਆਪਣੇ ਆਪ ਹੀ ਕਿਆਫਾ ਲਾ ਕੇ ਜੱਜ ਸਾਹਿਬ ਨੇ ਇੱਕ ਆਰਡਰ ਪਾਸ ਕਰਤਾ ਕਿ ਜਿੱਥੇ ਜਿੱਥੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਇਹ ਵੀਡੀਓ ਚੱਲ ਰਹੀ ਹੈ, ਕੋਈ 35-36 ਲਿੰਕ ਸੀਗੇ, ਉਹਦੇ 'ਚ ਮੇਰਾ ਵੀ ਇੱਕ ਫੇਸਬੁੱਕ ਦਾ ਲਿੰਕ ਸੀਗਾ, ਕਿ ਇਹਨਾਂ ਤੋਂ ਇਮੀਡੀਏਟਲੀ ਰਿਮੂਵ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਸਿਰਫ ਇੱਕ ਨਿੱਜੀ ਨਾਕਾਮੀ ਨਹੀਂ, ਇੱਕ ਸਿਸਟਮ ਦੀ ਨਾਕਾਮੀ ਹੈ ਜੋ ਪੰਜਾਬ ਦੇ ਨਾਗਰਿਕਾਂ, ਖਾਸਕਰ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਨੂੰ ਖਤਰੇ ਵਿੱਚ ਪਾਉਂਦੀ ਹੈ। ਇਹ ਦੋਸ਼ ਇੱਕ ਸੀਨੀਅਰ ਅਧਿਕਾਰੀ ਵੱਲੋਂ ਆਪਣੀ ਸਥਿਤੀ ਦੀ ਗਲਤ ਵਰਤੋਂ ਅਤੇ ਨੀਚਤਾ ਵੱਲ ਇਸ਼ਾਰਾ ਕਰਦੇ ਹਨ, ਜੋ ਵਰਦੀ ਅਤੇ ਉਹਨਾਂ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਦੀ ਸੁਰੱਖਿਆ ਦੀ ਉਸਨੇ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਚੁੱਪੀ ਅਤੇ ਸਪਸ਼ਟ ਤੌਰ ਤੇ ਨਿਰਣਾਇਕ ਕਾਰਵਾਈ ਤੋਂ ਹਿਚਕਿਚਾਹਟ ਸਿਰਫ ਸਮਝੌਤੇ ਜਾਂ ਬੁਜ਼ਦਿਲੀ ਦੀਆਂ ਸ਼ੱਕੀਆਂ ਨੂੰ ਹਵਾ ਦਿੰਦੀ ਹੈ। ਹਰ ਬੀਤਦਾ ਦਿਨ ਜਨਤਕ ਵਿਸ਼ਵਾਸ ਨੂੰ ਹੋਰ ਖੋਰਦਾ ਹੈ ਅਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਜੋ ਮੰਨਦੇ ਹਨ ਕਿ ਉਹ ਕਾਨੂੰਨ ਤੋਂ ਉੱਪਰ ਹਨ। ਤਾਂ ਫਿਰ ਉਹਦਾ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਨੂੰ, ਕੇਜਰੀਵਾਲ ਜਿਹੜੇ ਕਹਿੰਦੇ ਸੀ ਇਹ ਤਾਂ ਇੱਕ ਅਲੱਗ ਟਾਈਪ ਪਾਰਟੀ ਆ, ਅਸੀਂ ਤਾਂ ਬੜੇ ਕੱਟੜ ਇਮਾਨਦਾਰ ਆ, ਅਸੀਂ ਤਾਂ ਦੇਸ਼ ਵਿੱਚ ਜੋ ਹੋ ਰਿਹਾ ਪੰਜਾਬ ਤੇ ਪੋਲਿਟਿਕਸ ਵਿੱਚ ਬਦਲਾਵ ਲੈ ਕੇ ਆਵਾਂਗੇ। ਲੇਕਿਨ ਪਿਛਲੇ ਲਗਭਗ 7-8 ਦਿਨ ਤੋਂ ਸਰਾਸਰ ਚੁੱਪ ਬੈਠੇ। ਚੁੱਪ ਤਾਂ ਕੀ ਬਹਿਣਾ ਸੀਗਾ, ਮਤਲਬ ਕਿ ਉਲਟਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਸੀਗੇ, ਸਵਾਲ ਕਰਦੇ ਸੀਗੇ ਕਿ ਕੌਣ ਹੈ ਅਫਸਰ, ਕੀ ਇਹ ਅਫਸਰ ਕਮਿਸ਼ਨਰ ਪੁਲਿਸ ਲੁਧਿਆਣਾ ਹੈ। ਮੈਂ ਤਾਂ ਸਿਰਫ ਇਹ ਪੁੱਛ ਰਿਹਾ ਸੀਗਾ ਭਗਵੰਤ ਮਾਨ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਕਿ ਕੀ ਇਹ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਦੀ ਆਡੀਓ। ਕੋਈ ਜਵਾਬ ਨਹੀਂ ਆਇਆ। ਉਲਟਾ ਆ 7 ਅਪ੍ਰੈਲ ਨੂੰ ਤੁਰੰਤ ਫਟਾਫਟ ਕੋਈ ਆਪਣਾ ਫਰੰਟਮੈਨ ਖੜਾ ਕੀਤਾ। ਸਾਰੀ ਮੈਨੂਪੂਲੇਟਡ ਇੱਕ ਆਰਡਰ ਆਇਆ ਜੱਜ ਸਾਹਿਬ ਦਾ, JMIC ਲੁਧਿਆਣਾ ਤੋਂ ਆਰਡਰ ਲੈ ਗਿਆ ਤੇਜ਼ੀ ਨਾਲ, ਕੁਇਕਲੀ, ਔਰ ਕੋਈ ਦਵਿੰਦਰ ਸਿੰਘ ਕਾਲਰਾ ਉਹ ਇਹਨਾਂ ਦਾ ਫਰੰਟਮੈਨ ਹੋਵੇਗਾ। ਅਮਰੀਕਾ ਵੱਲੋਂ ਟੈਕਸ ਵਧਾਏ ਜਾਣ ਤੋਂ ਔਖੇ ਹੋਏ ਚੀਨ ਨੇ ਹੋਰ ਮੁਲਕਾਂ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇੰਜ ਜਾਪਦਾ ਹੈ ਕਿ ਬੀਜਿੰਗ ਅਮਰੀਕਾ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ ਹੈ, ਕਿਉਂਕਿ ਜ਼ਿਆਦਾਤਰ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਜੰਗ ਦੇ ਨਿਸ਼ਾਨੇ ਤੇ ਆਏ ਚੀਨ ਨਾਲ ਗੱਠਜੋੜ ਕਰਨ ਦੇ ਇੱਛੁਕ ਨਹੀਂ ਹਨ। ਆਲਮੀ ਬਾਜ਼ਾਰ ਵਿੱਚ ਮੰਦੀ ਦੇ ਖਦਸ਼ੇ ਕਾਰਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ਿਆਦਾਤਰ ਮੁਲਕਾਂ ਤੇ ਲਾਏ ਗਏ ਟੈਕਸਾਂ ਨੂੰ 90 ਦਿਨਾਂ ਲਈ ਰੋਕ ਦਿੱਤਾ ਹੈ। ਉਂਝ ਚੀਨ ਤੇ ਟੈਕਸ ਵਧਾ ਕੇ 125% ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਢੁਕਵਾਂ ਕਾਰਨ ਹੋਵੇ ਤਾਂ ਲੋਕ ਉਸ ਨੂੰ ਹਿਮਾਇਤ ਦਿੰਦੇ ਹਨ। ਅਮਰੀਕਾ ਲੋਕਾਂ ਦੀ ਹਿਮਾਇਤ ਨਹੀਂ ਲੈ ਸਕਿਆ ਹੈ ਅਤੇ ਅਖੀਰ ਵਿੱਚ ਨਾਕਾਮ ਹੋ ਜਾਵੇਗਾ। ਇਸ ਘਟਨਾਕ੍ਰਮ ਦਰਮਿਆਨ ਚੀਨ ਨੇ ਯੂਰਪ ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੌਨ ਡੇਰ ਲੇਨ ਵਿਚਾਲੇ ਫੋਨ ਤੇ ਗੱਲਬਾਤ ਹੋਈ, ਜਿਸ ਰਾਹੀਂ ਦੁਨੀਆ ਨੂੰ ਇੱਕ ਹਾਂ-ਪੱਖੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਖਬਰ ਏਜੰਸੀ ਮੁਤਾਬਕ ਚੀਨ ਯੂਰਪੀ ਕਮਿਸ਼ਨ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਚੀਨ ਦੇ ਵਣਜ ਮੰਤਰੀ ਵਾਂਗ ਵੇਨਤਾਓ ਅਤੇ ਯੂਰਪੀ ਕਮਿਸ਼ਨ ਦੇ ਵਪਾਰ ਤੇ ਆਰਥਿਕ ਸੁਰੱਖਿਆ ਮਾਮਲਿਆਂ ਦੇ ਕਮਿਸ਼ਨਰ ਸੇਫਕੋਵਿਕ ਵਿਚਕਾਰ ਅਮਰੀਕੀ ਟੈਕਸਾਂ ਦੇ ਮੁੱਦੇ ਤੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਚਰਚਾ ਹੋਈ ਸੀ।